ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਈਰਾਨ ਦੇ ਵਿੱਚ ਜੋ ਜੰਗ ਚੱਲ ਰਹੀ ਹੈਗੀ ਆ, ਉਹਨੂੰ ਲੈ ਕੇ ਕੁਛ ਨਿਊਜ਼ਪੇਪਰ ਜਿਹੜੇ ਆ ਉਹ ਰਿਪੋਰਟ ਕਰ ਰਹੇ ਆ ਵੀ ਈਰਾਨ ਨੇ 3 ਸ਼ਿਪ ਜਿਹੜੇ ਆ ਉਹ ਆਪਣੇ ਕਬਜ਼ੇ 'ਚ ਲੈ ਲਏ ਆ। ਪਰ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਇਰਾਨੀਅਨ ਫੋਰਸਿਸ ਨੇ 2 ਸ਼ਿਪ ਉਹ ਆਪਣੇ ਕਬਜ਼ੇ ਦੇ ਵਿੱਚ ਲਏ ਆ। ਉਹਨਾਂ ਨੂੰ ਉੱਥੋਂ ਸਟ੍ਰੇਟ ਆਫ ਹਾਰਮੁਜ਼ 'ਚੋਂ ਲੰਘਣ ਨਹੀਂ ਦਿੱਤਾ। ਉਧਰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਜੋ ਸੀਜ਼ਫਾਇਰ ਹੈ ਉਸ ਨੂੰ ਐਕਸਟੈਂਡ ਕਰਤਾ ਤੇ ਉਹ ਤੇ ਕਿਹਾ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਅੱਜ ਸਵੇਰੇ ਯੂਕੇ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਇੱਕ ਸ਼ਿਪਿੰਗ ਮੋਨੀਟਰ ਜੋ ਬ੍ਰਿਟਿਸ਼ ਨੇਵੀ ਜਿਹਨੂੰ ਰਨ ਕਰਦੀ ਆ, ਉਹਨਾਂ ਨੇ ਇਹ ਦੱਸਿਆ ਵੀ 2 ਸ਼ਿਪ ਅਟੈਕ ਕੀਤੇ ਗਏ ਆ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ। ਇੱਕ ਨੂੰ ਗਨ ਬੋਟ ਸੀਗੀ ਜੋ ਕਿ ਰੈਵੋਲੂਸ਼ਨਰੀ ਗਾਰਡਸ ਨੂੰ ਬਿਲੋਂਗ ਕਰਦੀ ਹੈਗੀ ਆ। ਇਰਾਨੀਅਨ ਨਿਊਜ਼ ਮੀਡੀਆ ਰਿਪੋਰਟਸ ਨੇ ਕਿਹਾ ਗਾਰਡਸ ਨੇ 2 ਕਾਰਗੋ ਵੈਸਲਸ ਨੂੰ ਟਾਰਗੇਟ ਕੀਤਾ ਹੈਗਾ। ਐਮਐਸਸੀ ਫਰਾਂਸਿਸਕਾ ਤੇ ਐਪਾਮੀਨੋਡਸ ਇਹ ਜੋ ਹੈਗੇ ਆ 2 ਸ਼ਿਪ ਉਹਨਾਂ ਦੇ ਨਾਂ ਦੱਸੇ ਗਏ ਹੈਗੇ ਆ। ਸੋ ਇਰਾਨੀਅਨ ਜਿਹੜੇ ਆ ਆਲਰੇਡੀ ਇਕਨੋਮਿਕ ਪੇਨ ਜਿਹੜੀ ਆ ਉਹ ਫੀਲ ਕਰ ਰਹੇ ਹੈਗੇ ਆ ਕਿਉਂਕਿ ਉਹਨਾਂ ਦੇ ਜਿਹੜੇ ਜਿੰਨੇ ਵੀ ਪੋਰਟਸ ਆ ਉਹ ਸਾਰੇ ਜਿਹੜੇ ਆ ਇੱਕ ਤਰ੍ਹਾਂ ਨਾਲ ਅਮਰੀਕਾ ਨੇ ਬੰਦ ਕੀਤੇ ਹੋਏ ਆ ਤੇ ਉਹਨਾਂ ਦਾ ਤੇਲ ਕਿਤੇ ਬਾਹਰ ਜਾ ਨਹੀਂ ਰਿਹਾ ਹੈਗਾ। ਆਲਰੇਡੀ ਜਿਹੜੀ ਈਰਾਨ ਦੀ ਕਰੰਸੀ ਆ ਉਹ ਕਾਫੀ ਡਾਊਨ ਜਾ ਚੁੱਕੀ ਆ ਕਿਉਂਕਿ ਬਹੁਤ ਸਾਲਾਂ ਤੋਂ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ ਆ। ਸੋ ਟ੍ਰੇਜਰ ਸੈਕਟਰੀ ਸਕਾਟ ਬਸੈਂਟ ਉਹਨਾਂ ਨੇ ਇਹ ਕਿਹਾ ਵੀ ਯੂਏਈ ਜੋ ਆ ਉਸ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਜਾਊਗੀ ਕਰੰਸੀ ਸਵੈਪ ਦੇ ਵਿੱਚ। ਉਹਦੇ ਨਾਲ ਗੱਲਬਾਤ ਚੱਲ ਰਹੀ। ਮਿਡਲ ਈਸਟ ਦੇ ਬਹੁਤ ਸਾਰੇ ਮੁਲਕ ਜੋ ਆ ਉਹ ਅਮਰੀਕਾ ਨੂੰ ਇਹੀ ਕਹਿ ਰਹੇ ਆ ਵੀ ਸਾਡੇ ਵਾਲੇ ਜੋ ਜਿੱਥੇ ਤੁਹਾਡੇ ਬੇਸ ਆ ਉੱਥੋਂ ਕਿਸੇ ਤਰ੍ਹਾਂ ਦਾ ਅਟੈਕ ਨਾ ਕਰੋ ਈਰਾਨ ਤੇ ਕਿਉਂਕਿ ਉਹ ਈਰਾਨ ਨੇ ਕਲੀਅਰਲੀ ਕਿਹਾ ਵੀ ਜੇ ਕੋਈ ਵੀ ਮਿਡਲ ਈਸਟ ਦੇ ਮੁਲਕ ਤੋਂ ਅਟੈਕ ਹੋਇਆ ਅਮਰੀਕਾ ਵੱਲੋਂ ਤੇ ਅਸੀਂ ਉਹਨਾਂ ਦੇ ਉੱਤੇ ਜਿਹੜਾ ਆ ਅਟੈਕ ਕਰਾਂਗੇ। ਜੀ। ਜੀ। ਸੋ ਬਿਲਕੁਲ ਹਰਜੋਤ ਸਿੰਘ ਜੀ, ਵਾਲ ਸਟਰੀਟ ਜਰਨਲ ਵੀ ਇਹੀ ਰਿਪੋਰਟ ਕਰ ਰਿਹਾ ਜਿੱਦਾਂ ਤੁਸੀਂ ਕੀਤਾ ਵੀ 3 ਸ਼ਿਪਸ ਦੇ ਉੱਤੇ ਈਰਾਨ ਨੇ ਅਟੈਕ ਕੀਤਾ ਤੇ ਦੋਵਾਂ ਨੂੰ ਆਪਣੇ ਜਿਹੜੇ ਬੰਦਰਗਾਹ ਦੇ ਵੱਲ ਨੂੰ ਜਿਹੜਾ ਉਹ ਲੈ ਗਏ ਨੇ। ਸੋ ਜਿੱਥੇ ਐਕਸਟੈਂਸ਼ਨ ਹੋਈ ਸੀਗੀ ਹਰਜੋਤ ਸਿੰਘ ਜੀ ਸੀਜ਼ ਫਾਇਰ ਦੀ, ਉਸੇ ਦਰਮਿਆਨ ਇਦਾਂ ਦੀ ਜਿਹੜੀ ਖਬਰ ਆਈ ਆ, ਇਹ ਬੜੀ ਕੋਈ ਖੁਸ਼ਗਵਾਰ ਖਬਰ ਜਿਹੜੀ ਉਸਨੂੰ ਨਹੀਂ ਮੰਨਿਆ ਜਿਹੜਾ ਉਹ ਜਾ ਸਕਦਾ ਹੈਗਾ। ਸਿਚੁਏਸ਼ਨ ਅੱਗੇ ਕਿਸ ਤਰੀਕੇ ਦੀ ਬਣੂਗੀ ਇਹ ਪਤਾ ਨਹੀਂ ਆ। ਈਰਾਨ ਦੀ ਸਾਰੀ ਸਿਵਲਾਈਜੇਸ਼ਨ ਨੂੰ ਖਤਮ ਕਰਨ ਦੀ ਗੱਲ, ਵਾਰ ਕ੍ਰਾਈਮ ਕਮਿਟ ਕਰਨ ਦੀ ਜਿਹੜੀਆਂ ਗੱਲਾਂ ਆ ਵੀ ਬ੍ਰਿਜ ਵੀ ਢਾਹ ਦੇਣੇ ਆ ਤੇ ਜਿਹੜੇ ਸਿਵਿਲੀਅਨ ਇਨਫਰਾਸਟਰਕਚਰ ਪਾਵਰ ਪਲਾਂਟ ਵੀ ਜਿਹੜੇ ਉਹ ਉਡਾ ਦੇਣੇ ਆ, ਇਦਾਂ ਦੀਆਂ ਧਮਕੀਆਂ ਆਲਰੇਡੀ ਰਾਸ਼ਟਰਪਤੀ ਟਰੰਪ ਦੇ ਚੁੱਕੇ ਆ। ਪਰ ਹੁਣ ਆਪਾਂ ਕੱਲ ਜਿਹੜਾ ਉਹ ਦੇਖਿਆ ਵੀ ਉਹਨਾਂ ਨੇ ਐਕਸਟੈਂਸ਼ਨ ਕਰ ਦਿੱਤੀ ਵੀ ਪਾਕਿਸਤਾਨ ਦੇ ਜਿਹੜੇ ਉਹ ਕਹਿਣ ਦੇ ਉੱਤੇ। ਉੱਦਾਂ ਇਹ ਜਿਹੜੀ ਹਰਜੋਤ ਸਿੰਘ ਜੀ ਅੰਦਰ ਖਾਤੇ ਪਤਾ ਲੱਗ ਰਿਹਾ ਵੀ ਪਾਕਿਸਤਾਨ ਨੂੰ ਇਹ ਸਾਰੀ ਜਿਹੜੀ ਵਿਚੋਲਗਰੀ ਦੀ $8 ਬਿਲੀਅਨ ਜਿਹੜੀ ਆ ਉਹ ਰਾਸ਼ੀ ਜਿਹੜੀ ਉਹ ਮਿਲੀ ਆ। ਗਲਫ ਵਾਲਿਆਂ ਨੇ ਵੀ ਉਹਨਾਂ ਨੂੰ ਮਨੀ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਦੇ ਦਿੱਤੀ ਆ ਵੀ ਚਲੋ ਭਾਈ ਕੁਛ ਚਿਰ ਦੇ ਲਈ ਸਹੀ ਭਾਵੇਂ ਥੋੜੀ ਲੜਾਈ ਜਿਹੜੀ ਉਹ ਜ਼ਰੂਰ ਰੁਕੀ ਹੈਗੀ ਆ। ਸੋ ਉਹ ਵੀ ਇੱਕ ਐਂਗਲ ਹੈਗਾ ਵੀ ਚਲੋ ਦੋਨੋਂ ਪਾਸੇ ਕੂਟਨੀਤਿਕ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਉਹ ਗਾਂਹ ਵਧਾਉਣਾ ਚਾਹੁੰਦੇ ਆ ਤੇ ਮਾਇਕ ਸਹਾਇਤਾ ਵੀ ਜਿਹੜੀ ਇਸ ਦੇ ਵਿੱਚ ਹੋ ਰਹੀ ਹੋਊਗੀ। ਹੁਣ ਹਰਜੋਤ ਸਿੰਘ ਜੀ ਇੱਥੇ ਜਿਹੜੀ ਸਿਚੁਏਸ਼ਨ ਆ ਉਹ ਹੋਰ ਜ਼ਿਆਦਾ ਡਿਸਰਪਸ਼ਨ ਵਾਲੀ ਜਿਹੜੀ ਉਹ ਬਣ ਗਈ ਆ। ਤੇਲ ਦੀਆਂ ਕੀਮਤਾਂ ਦੇ ਵਿੱਚ ਫੇਰ ਵਾਧੇ ਹੋਣ ਦਾ ਜਿਹੜਾ ਖਦਸ਼ਾ ਆ ਉਹ ਮੁੜ ਤੋਂ ਪ੍ਰਗਟਾਇਆ ਜਿਹੜਾ ਹੋ ਜਾ ਰਿਹਾ ਆ। ਕਾਰਨ ਇਸ ਦੇ ਵਿੱਚ ਇਹੀ ਆ ਵੀ ਆਪਾਂ ਨੂੰ ਪਤਾ ਵੀ ਜਿਹੜੀ ਸੀਜ਼ ਫਾਇਰ ਕਹਿਣ ਨੂੰ ਐਕਸਟੈਂਡਡ ਆ, ਪਰ ਸਟੇਟ ਆਫ ਹਾਰਮੋਜ਼ ਅਜੇ ਪੂਰੀ ਤਰ੍ਹਾਂ ਜਿਹੜਾ ਉਹ ਚੱਲਿਆ ਨਹੀਂ। ਪੂਰੀ ਤਰ੍ਹਾਂ ਕੀ ਬੰਦ ਆ। ਈਰਾਨ ਨੇ ਵੀ ਬੰਦ ਕੀਤਾ, ਅਮਰੀਕਾ ਨੇ ਵੀ ਬੰਦ ਕੀਤਾ। ਚੱਲਣਾ ਉੱਥੇ ਕੀ ਆ, ਇਸ ਟਾਈਮ $100 ਤੋਂ ਪਾਰ ਇੱਕ ਵਾਰੀ ਫੇਰ ਬ੍ਰੈਂਟ ਜਿਹੜਾ ਕਰੂਡ ਆਇਲ ਆ ਉਸ ਦੀ ਕੀਮਤ ਜਿਹੜੀ ਉਹ ਹੋ ਚੁੱਕੀ ਆ। ਉਧਰ ਇਜ਼ਰਾਈਲ ਲਗਾਤਾਰ ਜਿਹੜੇ ਆ ਲੈਬਨਾਨ ਦੇ ਉੱਤੇ ਵੀ ਹਮਲੇ ਆ ਉਹ ਕਰੀ ਜਿਹੜਾ ਉਹ ਨਾਲ ਦੇ ਨਾਲ ਜਾ ਰਿਹਾ ਹੈਗਾ ਆ। ਸੋ ਆਪਾਂ ਦੇਖਿਆ ਸੀਗਾ ਵੀ ਪਰਸੋਂ ਅਮਰੀਕਾ ਨੇ ਇੱਕ ਇਰਾਨੀਅਨ ਵੈਸਲ ਦੇ ਉੱਤੇ ਹਮਲਾ ਕਰਕੇ ਉਹਦੇ ਇੰਜਨ ਰੂਮ ਦੇ ਵਿੱਚ ਜਿਹੜੇ ਗੋਲੇ ਇੱਕ ਹਿਸਾਬ ਦੇ ਨਾਲ ਦਾਗ ਕੇ ਤੇ ਉਸਨੂੰ ਚੱਲਣ ਤੋਂ ਜਿਹੜਾ ਉਹ ਕਰ ਦਿੱਤਾ ਸੀਗਾ, ਖਰਾਬ ਕਰ ਦਿੱਤਾ ਸੀਗਾ ਤੇ ਫਿਰ ਉਸ ਦੇ ਉੱਤੇ ਮਰੀਨਸ ਨੇ ਕਬਜ਼ਾ ਜਿਹੜਾ ਉਹ ਕਰ ਲਿਆ ਸੀ। ਉਧਰ ਯੂਐਸ ਦੇ ਦੁਆਰਾ ਈਰਾਨ ਦੇ ਜਿਹੜੇ ਆਇਲ ਵੇਵਰ ਆ ਉਹਨਾਂ ਨੂੰ ਹੋਰ ਜ਼ਿਆਦਾ ਐਕਸਟੈਂਡ ਕਰ ਦਿੱਤਾ ਗਿਆ ਹੈਗਾ ਆ। ਸੋ ਯੂਐਸ ਦੇ ਜਿਹੜੇ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਸੈਂਕਸ਼ਨ ਦੀਆਂ ਰਿਲੀਫ ਆ ਈਰਾਨ ਤੇ ਰਸ਼ੀਅਨ ਸੀਬੋਰਨ ਆਇਲ ਦੇ ਉੱਤੇ ਉਹ 30 ਦਿਨਾਂ ਦੇ ਲਈ ਹੋਰ ਵਧਾ ਦਿੱਤੀਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਬਹੁਤ ਸਾਰੇ ਮੁਲਕਾਂ ਦੇ ਦੁਆਰਾ ਉਹਨਾਂ ਨੂੰ ਰਿਕੁਐਸਟ ਜਿਹੜੀਆਂ ਆਈਆਂ ਸੀਗੀਆਂ
ਵੀ ਤੇਲ ਦੀ ਬਹੁਤ ਜ਼ਿਆਦਾ ਘਾਟ ਆ, ਕਿਉਂਕਿ ਸਟੇਟ ਆਫ ਹਾਰਮੁਜ਼ ਬੰਦ ਜਿਹੜਾ ਉਹ ਪਿਆ ਆ। ਸਕਾਟ ਬੈਸੈਂਟ ਉਹਨਾਂ ਨੇ ਯੂਐਸ ਸੈਨੇਟ ਅਪਰੋਪਰੀਏਸ਼ਨ ਸਬ ਕਮੇਟੀ ਨੂੰ ਜਿਹੜਾ ਬਜਟ ਹੀਅਰਿੰਗ ਦੇ ਵਿੱਚ ਜਿਹੜਾ ਉਹ ਦੱਸਿਆ ਵੀ 10 ਮੁਲਕਾਂ ਦੇ ਜਿਹੜੇ ਲੀਡਰਸ ਆ, ਉਹਨਾਂ ਦੇ ਫਾਈਨੈਂਸ ਲੀਡਰਸ ਆ, ਉਹਨਾਂ ਦੇ ਦੁਆਰਾ ਬੇਨਤੀ ਕੀਤੀ ਗਈ ਸੀ ਇੰਟਰਨੈਸ਼ਨਲ ਮੋਨਿਟਰੀ ਫੰਡ ਤੇ ਵਰਲਡ ਬੈਂਕ ਦੀਆਂ ਜਿਹੜੀਆਂ ਮੀਟਿੰਗਸ ਦੇ ਵਿੱਚ ਵੀ ਭਾਈ ਇਹ ਜਿਹੜੀਆਂ ਸੈਂਕਸ਼ਨਸ ਲਾਈਆਂ ਹੋਈਆਂ ਇਹ ਤੇਲ ਖਰੀਦਣ ਦੇ ਉੱਤੇ, ਉਸ ਨੂੰ ਹਟਾਇਆ ਜਾਵੇ, ਨਹੀਂ ਤਾਂ ਸਾਡਾ ਕੰਮ ਜਿਹੜਾ ਉਹ ਖਰਾਬ ਹੋਊਗਾ। ਸੋ 30 ਦਿਨਾਂ ਦੀ ਜਿਹੜੀ ਐਕਸਟੈਂਸ਼ਨ ਆ ਉਹ ਇਹਨਾਂ ਨੇ ਹੋਰ ਕਰ ਦਿੱਤੀ ਆ। ਸੋ ਹੁਣ ਇਹਦੇ ਵਿੱਚ ਹਰਜੋਤ ਸਿੰਘ ਜੀ ਇਹ ਕਿਸ ਤਰੀਕੇ ਦੇ ਨਾਲ ਗੱਲ ਸਿਰੇ ਜਿਹੜੀ ਚੜੂਗੀ, ਇਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਕਾਰਨ ਇਸ ਦੇ ਵਿੱਚ ਇਹੀ ਆ ਵੀ ਜੇ ਤੇਲ ਦੀਆਂ ਕੀਮਤਾਂ ਵੀ ਜਿਹੜੀਆਂ ਲਗਾਤਾਰ ਵੱਧਦੀਆਂ ਗਈਆਂ, ਜੇ ਉੱਤੋਂ ਸੈਂਕਸ਼ਨ ਲੱਗੀਆਂ ਹੋਈਆਂ, ਸਟੇਟ ਆਫ ਹਾਰਮੁਜ਼ ਬੰਦ ਆ, ਤੇ ਗਲੋਬਲ ਇਕੋਨਮੀ ਦੇ ਉੱਤੇ ਬਹੁਤ ਇਸ ਦਾ ਮੰਦਾ ਹਾਲ ਜੋ ਆਲਰੇਡੀ ਬਣਿਆ ਪਿਆ ਆ, ਉਹ ਕੰਟੀਨਿਊ ਜਿਹੜਾ ਹੋ ਰਹੂਗਾ। ਸੋ ਇਹ ਦੇਖਣ ਵਾਲੀ ਗੱਲ ਆ। ਉਧਰ ਅਮਰੀਕਾ ਦੀਆਂ ਕਾਫੀ ਜ਼ਿਆਦਾ ਜਿਹੜੀ ਫੋਰਸਿਸ ਆ, ਉਹ ਉਸ ਇਲਾਕੇ ਦੇ ਵਿੱਚ ਗਰਾਊਂਡ ਫੋਰਸਿਸ ਉਹ ਪਹੁੰਚੀਆਂ ਹੋਈਆਂ ਨੇ। ਪਰ ਜਿੱਦਾਂ ਤੁਸੀਂ ਹੁਣੇ ਦੱਸਿਆ ਵੀ ਈਰਾਨ ਨੇ ਕਿਹਾ ਵੀ ਜੇ ਗਲਫ ਦੇ ਮੁਲਕਾਂ ਤੋਂ ਅਮਰੀਕਾ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਤੇ ਅਸੀਂ ਗਲਫ ਦੇ ਵਿੱਚ ਵੀ ਜਿਹੜੀ ਹਾਹਾਕਾਰ ਆ ਉਹ ਮਚਾ ਦੇਵਾਂਗੇ। ਇਸ ਮੌਕੇ ਕਿਹਦਾ ਪਲੜਾ ਭਾਰੀ ਆ, ਕਿਹਦਾ ਜਿਹੜਾ ਉਹ ਵੀਕ ਆ, ਇਹ ਤਾਂ ਵੱਖ-ਵੱਖ ਜਿਹੜੇ ਐਨਾਲਿਸਿਸ ਕਰਨ ਵਾਲੇ ਆ ਉਹ ਆਪੋ ਆਪਣੀ ਰਾਏ ਜਿਹੜੀ ਉਹ ਦੱਸ ਰਹੇ ਆ। ਪਰ ਦੂਰੋਂ ਦੇਖਣ ਨੂੰ ਜਿਹੜਾ ਇਦਾਂ ਲੱਗ ਰਿਹਾ ਵੀ ਰਾਸ਼ਟਰਪਤੀ ਟਰੰਪ ਕਈ ਤਰੀਕੇ ਦੇ ਐਕਸ਼ਨ ਜਿਹੜੇ ਉਹ ਲੈ ਰਹੇ ਆ, ਪਰ ਈਰਾਨ ਦੇ ਉੱਤੇ ਉਹ ਜਿਹੜੀ ਉਹਨਾਂ ਦੀ ਜਿਹੜੀ ਜ਼ੋਰ ਆ ਉਹ ਚੱਲ ਨਹੀਂ ਰਿਹਾ। ਅੰਦਰ ਖਾਤੇ ਕੀ ਚੱਲ ਰਿਹਾ ਉਹਦੇ ਬਾਰੇ ਆਪਾਂ ਨੂੰ ਕਿਸੇ ਨੂੰ ਵੀ ਜਿਹੜੀ ਉਨੀ ਜਾਣਕਾਰੀ ਆਬਵੀਅਸਲੀ ਨਹੀਂ ਹੁੰਦੀ। ਬਾਹਰੋਂ ਹੋਰ ਤਰੀਕੇ ਦੇ ਨਾਲ ਜਿਹੜਾ ਕੰਮ ਚੱਲਦਾ ਨਜ਼ਰ ਆ ਰਿਹਾ ਆ। ਆਪਰੇਸ਼ਨ ਐਪਿਕ ਫਿਊਰੀ ਦੇ ਨਾਂ ਦੇ ਉੱਤੇ ਸ਼ੁਰੂ ਕੀਤਾ ਈਰਾਨ ਦੇ ਉੱਤੇ ਹਮਲਾ ਇਸ ਟਾਈਮ ਦੁਨੀਆ ਭਰ ਦੇ ਲਈ ਸਿਰਦਰਦੀ ਜਿਹੜਾ ਇਸ ਗੱਲੋਂ ਬਣਿਆ ਪਿਆ ਆ ਵੀ ਤੇਲ ਦਾ ਜਿਹੜੀ ਆਵਾਜਾਈ ਆ ਉਸ ਦੇ ਵਿੱਚ ਵੱਡਾ ਵਿਘਨ ਪਿਆ ਹੋਏਗਾ।